ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਅਤੇ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੱਦੇ ਤੇ ਅੱਜ ਭਾਰਤ ਵਿੱਚ ਕਿਸਾਨ ਸੰਘਰਸ਼ ਦੀ ਹਿਮਾਇਤ ਵਿੱਚ ਅਮਰੀਕਾ ਦੇ ਗੁਰਦੁਆਰਿਆਂ, ਕਿਸਾਨ ਹਿਮਾਇਤੀਆਂ ਅਤੇ ਪੰਥਕ ਜਥੇਬੰਦੀਆਂ ਦੀ ਇੱਕ ਵਿਸ਼ਾਲ ਕਨਵੈਨਸ਼ਨ ਗੁਰਦੁਆਰਾ ਦਸ਼ਮੇਸ਼ ਦਰਬਾਰ, ਕਾਰਟਰੇਟ, ਨਿਊ ਜਰਸੀ ਵਿਖੇ ਹੋਈ। ਇਸ ਵਿੱਚ ਅਮਰੀਕਾ ਦੇ ਸਿੱਖ ਨੁਮਾਇੰਦਿਆਂ ਅਤੇ ਕਿਸਾਨ ਸਮਰਥਕਾਂ ਨੇ ਸਾਂਝੇ ਤੌਰ ਤੇ ਕਿਸਾਨਾਂ ਦੀਆਂ ਮੰਗਾਂ ਦੇ ਹੱਕ ਵਿੱਚ ਡਟ ਕੇ ਖੜੇ ਹੋਣ ਦਾ ਭਰੋਸਾ ਦਿੱਤਾ। ਇਕੱਤਰਤਾ ਵਿੱਚ ਕੁਝ ਮਤੇ ਸਰਬਸੰਮਤੀ ਨਾਲ ਪਾਸ ਕੀਤੇ ਗਏ ਹਨ, ਜਿਨ੍ਹਾਂ ਵਿੱਚ ਕਿਹਾ ਗਿਆ ਹੈ ਕਿ ਕਿਸਾਨ ਲੋਕਾਈ ਦੀ ਸ਼ਾਨ ਅਤੇ ਜਾਨ ਹਨ। ਜੇ ਕਿਸਾਨ ਨਹੀਂ ਤਾਂ ਭੋਜਨ ਨਹੀਂ। ਕਿਸਾਨਾਂ ਦੇ ਪੁੱਤਰ ਅਤੇ ਧੀਆਂ ਤੁਹਾਡੀਆਂ ਸਰਹੱਦਾਂ ਦੀ ਰਾਖੀ ਕਰਦੇ ਹਨ। ਉਹਨਾਂ 'ਚ ਦਹਿਸ਼ਤ ਫੈਲਾਉਣਾ ਬੰਦ ਕਰੋ ਅਤੇ ਉਹਨਾਂ ਦੀਆਂ ਜਾਇਜ਼ ਮੰਗਾਂ ਨੂੰ ਪ੍ਰਵਾਨ ਕੀਤਾ ਜਾਵੇ। ਮਿਥੀਆਂ ਗਈਆਂ 23 ਫਸਲਾਂ ਲਈ ਘੱਟੋ-ਘੱਟ ਸਮਰਥਨ ਮੁੱਲ ਤੇ ਨਾਲ ਹੀ 50% ਓਵਰਹੈਡ ਪ੍ਰੀਮੀਅਮ ਨੂੰ ਕਵਰ ਕਰਨ ਲਈ MSP ਨੂੰ ਕਾਨੂੰਨੀ ਮਾਨਤਾ ਦੇਣ ਦਾ ਕੰਮ ਫੌਰੀ ਤੌਰ ਤੇ ਕੀਤਾ ਜਾਵੇ। ਉਸ ਕੇਂਦਰੀ ਮੰਤਰੀ ਨੂੰ ਬਰਖਾਸਤ ਕਰੋ ਜਿਸ ਦੇ ਪੁੱਤਰ ਉੱਤੇ ਅਕਤੂਬਰ 2021 ਵਿੱਚ ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਜ਼ਿਲ੍ਹੇ ਵਿੱਚ ਕਿਸਾਨਾਂ ਉੱਤੇ ਆਪਣੀ ਕਾਰ ਚੜ੍ਹਾਉਣ ਦਾ ਦੋਸ਼ ਹੈ। ਲਖੀਮਪੁਰ ਖੀਰੀ ਕਾਂਡ ਦੇ ਸ਼ਿਕਾਰ ਕਿਸਾਨਾਂ ਵਿਰੁੱਧ ਦਰਜ ਸਾਰੇ ਝੂਠੇ ਅਪਰਾਧੀ ਕੇਸ ਵਾਪਸ ਲਏ ਜਾਣ। ਪੰਜਾਬ ਅਤੇ ਰਾਜਸਥਾਨ ਦਾ ਬਾਰਡਰ ਜੋ ਕਿ ਪਾਕਿਸਤਾਨ ਨਾਲ ਲੱਗਦਾ ਹੈ, ਉੱਥੋਂ ਗੁਜਰਾਤ ਦੀ ਤਰ੍ਹਾਂ ਹੀ ਵਪਾਰ ਦੀ ਖੁੱਲ੍ਹ ਦਿੱਤੀ ਜਾਵੇ ਤਾਂ ਜੋ ਪੰਜਾਬ, ਹਰਿਆਣਾ, ਰਾਜਸਥਾਨ ਅਤੇ ਪੱਛਮੀ ਉੱਤਰ ਪ੍ਰਦੇਸ਼ ਦੇ ਕਿਸਾਨਾਂ ਅਤੇ ਹੋਰ ਕਾਰੋਬਾਰੀਆਂ ਨੂੰ ਵੀ ਵੱਡਾ ਆਰਥਿਕ ਫਾਇਦਾ ਹੋ ਸਕੇ। ਸੰਯੁਕਤ ਰਾਸ਼ਟਰ ਦੀ ਸਰਪ੍ਰਸਤੀ ਹੇਠ ਜਨਮਤ ਸੰਗ੍ਰਹਿ ਦੇ ਨਾਲ ਪੰਜਾਬ ਨੂੰ ਸਵੈ ਨਿਰਣੇ ਦਾ ਅਧਿਕਾਰ ਹੈ। ਸਾਡੀ ਜ਼ਮੀਨ, ਪਾਣੀ ਅਤੇ ਕੁਦਰਤੀ ਸੋਮਿਆਂ ਤੇ ਪਹਿਲਾ ਹੱਕ ਪੰਜਾਬ ਦੇ ਲੋਕਾਂ ਦਾ ਹੈ ਜੋ ਕਿ ਉਹਨਾਂ ਨੂੰ ਦਿੱਤਾ ਜਾਵੇ। ਡਾਇਸਪੋਰਾ ਵਿੱਚ ਸਿੱਖ ਸੰਘਰਸ਼ ਦੇ ਨੇਤਾਵਾਂ ਨੂੰ ਖਤਮ ਕਰਨ ਤੇ ਹਮਲੇ ਕਰਨ ਵਾਲੇ ਅੰਤਰਰਾਸ਼ਟਰੀ ਜਬਰ ਨੂੰ ਰੋਕੋ। ਸਾਰੇ ਬੰਦੀ ਸਿੰਘਾਂ ਨੂੰ ਤੁਰੰਤ ਰਿਹਾ ਕੀਤਾ ਜਾਵੇ। ਸਿੱਖ ਧਾਰਮਿਕ ਮਾਮਲਿਆਂ ਵਿੱਚ ਦਖਲਅੰਦਾਜ਼ੀ ਬੰਦ ਕੀਤੀ ਜਾਵੇ। ਸਿੱਖ ਧਾਰਮਿਕ ਸਥਾਨਾਂ ਦੀ ਬੇਅਦਬੀ ਅਤੇ ਬਰਬਾਦੀ ਕਰਨ ਦੀਆਂ ਕਾਰਵਾਈਆਂ ਤੋਂ ਭਾਰਤ ਬਾਜ਼ ਆਵੇ। ਸਿੱਖ ਧਰਮ ਨੂੰ ਇੱਕ ਵੱਖਰੇ ਧਰਮ ਵਜੋਂ ਮਾਨਤਾ ਦੇਣ ਲਈ ਭਾਰਤੀ ਸੰਵਿਧਾਨ ਵਿੱਚ ਸੋਧ ਕੀਤੀ ਜਾਵੇ। ਪੱਖਪਾਤੀ ਦੋ ਪੱਧਰੀ ਭਾਰਤੀ ਨਿਆਂ ਪ੍ਰਣਾਲੀ ਨੂੰ ਬੰਦ ਕਰੋ ਜੋ ਬਹੁਗਿਣਤੀ ਹਿੰਦੂ ਭਾਈਚਾਰੇ ਦਾ ਪੱਖ ਪੂਰਦੀ ਹੈ ਅਤੇ ਘੱਟ ਗਿਣਤੀਆਂ ਨੂੰ ਸਜ਼ਾਵਾਂ ਤੇ ਤਸ਼ੱਦਦ ਦਾ ਸ਼ਿਕਾਰ ਬਣਾਉਂਦੀ ਹੈ। ਪੰਜਾਬ ਵਿੱਚ ਇੰਟਰਨੈਟ ਸੇਵਾ ਤੁਰੰਤ ਬਹਾਲ ਕੀਤੀ ਜਾਵੇ। ਜਿਹੜਾ ਸਾਡਾ ਪਾਣੀ ਹੈ ਉਹ ਲੁੱਟਿਆ ਜਾ ਰਿਹਾ ਔਰ ਸਾਨੂੰ ਉਸ ਧਰਤੀ ਨੂੰ, ਸਾਡੀ ਉਸ ਧਰਤੀ ਨੂੰ ਬੰਜਰ ਬਣਾ ਕੇ ਸਾਨੂੰ ਕੰਗਾਲ ਕਰਨ ਦੇ ਯਤਨ ਕੀਤੇ ਜਾ ਰਹੇ ਨੇ। ਪਰ ਗੁਰੂ ਮਹਾਰਾਜ ਦਾ ਓਟ ਤੇ ਆਸਰਾ ਤੇ ਸਾਡਾ ਸੰਗਠਨ, ਅਸੀਂ ਇਕੱਠੇ ਹੋ ਕੇ ਹਿੰਦੁਸਤਾਨ ਦੀ ਹਰ ਜਿਹੜੀ ਚਾਲ ਹੈ ਉੱਥੋਂ ਦੀ ਹਕੂਮਤ ਦੀ, ਅਸੀਂ ਪਿਛਲੇ ਸਮੇਂ 'ਚ ਉਹਨੂੰ ਨਾਕਾਮ ਕੀਤਾ ਵੀ ਹੈ ਅਤੇ ਕਰਾਂਗੇ ਵੀ। ਮੈਂ ਸਮਝਦਾ ਅੱਜ ਸਾਰੀਆਂ ਜਥੇਬੰਦੀਆਂ ਇੱਥੇ ਅੱਜ ਇਕੱਤਰ ਹੋਈਆਂ ਨੇ। ਅਸੀਂ ਜਿੰਨਾ ਵੀ ਯੋਗਦਾਨ ਪਾ ਸਕਦੇ ਸਾਨੂੰ ਰਲ ਕੇ ਇਸ ਸਿਲਸਿਲੇ ਦੇ ਵਿੱਚ ਕੰਮ ਕਰਨਾ ਚਾਹੀਦਾ। ਸਾਡੀ ਜਿਹੜੀ ਸਾਡਾ ਹੌਸਲਾ ਤੇ ਸਾਡੀ ਤਾਕਤ, ਇਸ ਦਾ ਨਜ਼ਾਰਾ ਸਾਰੀ ਦੁਨੀਆ ਨੇ ਦੇਖਿਆ। ਇੱਥੋਂ ਦੇ ਕਾਨੂੰਨਦਾਨਾਂ ਨੇ, ਇੱਥੋਂ ਦੇ ਸਰਕਾਰੀ ਅਧਿਕਾਰੀਆਂ ਨੇ ਤੇ ਆਮ ਸੰਗਤ ਨੇ, ਅਸੀਂ ਰਲ ਕੇ ਪਿਛਲੇ ਸਮੇਂ ਵਿੱਚ ਜੋ ਦੇਸ਼ਾਂ ਦੇ ਤੈਅ ਕੀਤੇ ਨੇ ਉਹਨਾਂ ਦਾ ਰਿਜ਼ਲਟ ਅਸੀਂ ਪਹਿਲਾਂ ਵੀ ਦੇਖਿਆ ਤੇ ਆਉਣ ਵਾਲੇ ਸਮੇਂ ਵਿੱਚ ਵੀ ਅਸੀਂ ਇਸ ਗੱਲ ਤੇ ਜਿੱਤ ਪ੍ਰਾਪਤ ਕਰਾਂਗੇ। ਮੈਂ ਸਭ ਨੂੰ ਅਸੀਂ ਇੱਕ ਨਿਊ ਜਰਸੀ ਦੇ ਸਿੱਖਾਂ ਵੱਲੋਂ ਇੱਕ ਰੈਜੂਲੇਸ਼ਨ ਨੂੰ ਅਸੈਂਬਲੀ ਦੇ ਵਿੱਚ ਇੰਟਰੋਡਿਊਸ ਕਰਾਇਆ ਗਿਆ ਸੀ। ਉਹ ਵੀ ਸਿੱਖ ਫਾਰਮਰ ਦੇ ਨਾਂ ਦੇ ਉੱਤੇ ਹੀ ਇੰਟਰੋਡਿਊਸ ਕਰਾਇਆ ਗਿਆ ਸੀਗਾ, ਕਿਉਂਕਿ ਉਹ ਜਾਣਿਆ ਸਿੱਖ ਫਾਰਮਰ ਦੇ ਨਾਂ ਦੇ ਉੱਤੇ ਗਿਆ। ਸਾਧ ਸੰਗਤ, ਜਿਹੜਾ ਖੇਤੀ ਦਾ ਕਿੱਤਾ ਇਹ ਸਾਡੇ ਪਹਿਲੇ ਗੁਰੂ ਨਾਨਕ ਸਾਹਿਬ ਨੇ ਆਪ ਅਪਣਾਇਆ। ਉਹਨਾਂ ਨੇ ਹਲਦੀ ਮੰਨੀ ਦੇ ਉੱਤੇ ਆਪਣਾ ਹੱਥ ਰੱਖਿਆ। ਇਹ ਬੜਾ ਉੱਤਮ ਕਿੱਤਾ ਜਿਹੜਾ ਕਿ ਸੰਸਾਰ ਦਾ ਢਿੱਡ ਫੁੱਲਦਾ। ਵੱਡਾ ਮੋਰਚਾ ਲੱਗਿਆ ਪਿਛਲੇ ਟਾਈਮ ਵੀ, ਵੱਡੀਆਂ ਸ਼ਹਾਦਤਾਂ ਹੋਈਆਂ ਉਸ ਮੋਰਚੇ 'ਚ। ਆਪਾਂ ਸਭ ਨੂੰ ਪਤਾ ਜਿਹੜਾ ਬਾਹਰਲਾ ਸਿੱਖ ਡਾਇਸਪੋਰਾ ਸੀ ਉਹਨੇ ਕੋਈ ਕਸਰ ਨਹੀਂ ਛੱਡੀ। ਅਸੀਂ ਇੱਥੇ 3 ਕੰਮ ਕਰ ਸਕਦੇ ਹਾਂ। ਇੱਕ ਤਾਂ ਅਸੀਂ ਆਪਣਾ ਦਸਵੰਧ ਭੇਜ ਸਕਦੇ ਹਾਂ, ਇੱਕ ਅਸੀਂ ਵੱਡੇ ਪ੍ਰੋਟੈਸਟ ਜਿਹੜੇ ਆ ਉਹ ਇੱਥੇ ਕਰ ਸਕਦੇ ਹਾਂ। ਉਹਨਾਂ ਦਾ ਬਹੁਤ ਵੱਡਾ ਇੰਪੈਕਟ ਪੈਂਦਾ ਜਦੋਂ ਅਸੀਂ ਪ੍ਰੋਟੈਸਟ ਕਰਦੇ ਹਾਂ। ਇੱਕ ਜਿਹੜੀ ਇੱਥੇ ਦੀ ਸਰਕਾਰ ਹੈ, ਕਮ ਸੇ ਕਮ ਮਨੁੱਖੀ ਅਧਿਕਾਰਾਂ ਦੇ ਉੱਤੇ ਸਾਡੀ ਸਟੇਟ ਦੇ ਜਿਹੜੇ ਦੋਨੇ ਸੈਨੇਟਰ ਸੀ, ਸਭ ਤੋਂ ਪਹਿਲਾਂ ਉਹਨਾਂ ਨੇ ਕੋਲੀ ਬੁੱਕਰ ਤੇ ਬਾਬ ਮਨਿੰਡਸ, ਉਹ ਦੋਨੇ ਹਰਕਤ ਦੇ ਬਚਾਏ ਤੇ ਕਿਸਾਨਾਂ ਦੇ ਉੱਤੇ ਜਿਹੜਾ ਜ਼ਬਰ ਜ਼ੁਲਮ ਹੋਇਆ ਉਹਦੇ ਨਾਲ ਖੜੇ ਹੋਏ। ਕਿਉਂਕਿ ਸਾਡੇ ਨੌਜਵਾਨ ਜਿਹੜੇ ਬੱਚੇ ਨੇ ਉਹਨਾਂ ਨੇ ਬਹੁਤ ਬਰੀਫਿੰਗਸ ਕੀਤੀਆਂ ਨੇ
US ਕਾਂਗਰਸ ਦੇ ਨਾਲ, US ਸੈਨੇਟ ਦੇ ਨਾਲ। ਹੁਣ ਵੀ ਸਾਨੂੰ ਜਿਹੜੇ ਨੌਜਵਾਨ ਬੱਚੇ ਆ ਸਾਡੇ, ਇਹ ਭਾਈ ਅਸੀਂ ਜਿਹੜੇ ਚਿੱਟੀਆਂ ਦਾੜੀਆਂ ਵਾਲੇ ਆ, ਅਸੀਂ ਇਹਨਾਂ ਦੇ ਮਗਰ ਪਿੱਛੇ ਲੱਗਣ ਨੂੰ ਤਿਆਰ ਹਾਂ। ਨੌਜਵਾਨ ਬੱਚੇ ਇਹ ਕਿਸਾਨੀ ਦੀ ਲੀਡਰ ਹੈ। ਦੇਖੋ ਇਹ ਜਿਹੜਾ ਕਿਸਾਨੀ ਦਾ ਮਸਲਾ ਹੈ ਨਾ, ਇਹ MSP ਜਾਂ ਹੋਰ ਜਿਹੜੀਆਂ ਵੀ ਚੀਜ਼ਾਂ ਸਨ ਹੈਮੰਤ ਸਿੰਘ ਉਹਨਾਂ ਨੇ ਤੁਹਾਨੂੰ ਦੱਸੀਆਂ, ਇਹ ਇਹਦੇ ਨਾਲ ਖਤਮ ਨਹੀਂ ਹੋਣਾ। ਸਾਧ ਸੰਗਤ, ਜਿੰਨੀ ਦੇਰ ਪੰਜਾਬ ਦਾ ਵਪਾਰ ਬਾਰਡਰ ਤੋਂ ਪਰੇ ਨਹੀਂ ਖੁੱਲਦਾ, ਤਾਰਾਂ ਤੋਂ ਪਰੇ ਨਹੀਂ ਖੁੱਲਦਾ, ਉਨੀ ਦੇਰ ਸਾਡੀ ਕਿਸਾਨੀ, ਸਾਡਾ ਮਜ਼ਦੂਰ, ਸਾਡਾ ਟਰਾਂਸਪੋਰਟਰ, ਸਾਡਾ ਵਪਾਰੀ ਜਿਹੜਾ ਉਹ ਪੈਰਾਂ ਤੇ ਨਹੀਂ ਖੜ ਸਕਦਾ। ਉਹ ਸਾਨੂੰ ਸਮਝ ਹੈ ਕਿ ਜਿੰਨੀ ਦੇਰ ਪੰਜਾਬ ਦੀ ਪੂਰਨ ਆਜ਼ਾਦੀ ਨਹੀਂ ਹੁੰਦੀ, ਉਨੀ ਦੇਰ ਮੋਰਚੇ ਲੱਗਦੇ ਰਹਿਣਗੇ ਤੇ ਸਾਡੇ ਤੇ ਜ਼ੁਲਮ ਹੁੰਦਾ ਰਹੇਗਾ। ਤੁਹਾਨੂੰ ਦਬਾਉਣ ਦੇ ਇਹ ਜਿੱਥੇ ਅਸੀਂ ਸੋਚਦੇ ਹਾਂ ਸਾਰੇ ਰਲ ਕੇ ਕਿ ਪੰਜਾਬ ਦੇ ਉੱਤੇ ਕੀ ਵਾਪਰ ਰਿਹਾ, ਸਾਡੀ ਪੰਜਾਬ ਦੀ ਆਵਾਮ ਨਾਲ, ਪੰਜਾਬੀਅਤ ਦੇ ਨਾਲ, ਖਾਸ ਕਰਕੇ ਸਿੱਖ ਕੌਮ ਨਾਲ ਇਹ ਕੌਣ ਕਰ ਰਿਹਾ, ਖੇਡ ਕੌਣ ਰਿਹਾ, ਉਹ ਸੈਂਟਰ ਹਕੂਮਤ ਆ। ਤੇ ਸਾਡਾ ਫਰਜ਼ ਕੀ ਬਣਦਾ? ਅਸੀਂ ਕਈ ਵਾਰੀ ਸੋਚਦੇ ਹਾਂ ਵੀ ਸ਼ਾਇਦ ਅਸੀਂ ਇਹਨਾਂ ਕੰਟਰੀਆਂ ਦੇ ਵਿੱਚ ਸੁਖਾਲੇ ਹਾਂ, ਇੱਥੇ ਸਾਡੇ ਬੱਚੇ ਪੜ੍ਹ ਲਿਖ ਰਹੇ ਹਾਂ, ਅਸੀਂ ਫਾਈਨੈਂਸ਼ੀਅਲੀ ਠੀਕ ਹਾਂ, ਕਾਰੋਬਾਰ ਆ, ਤੇ ਅਸੀਂ ਵਕੇਸ਼ਨ ਦੇ ਵਿੱਚ ਐਂਡ ਆਫ ਦੀ ਈਅਰ ਆਪਣੀ ਧਰਤੀ ਤੇ ਜਾ ਕੇ ਦਰਬਾਰ ਸਾਹਿਬ ਦੇ ਵਿੱਚ ਨਤਮਸਤਕ ਹੁੰਦੇ ਹਾਂ। ਇੱਥੇ ਤੱਕ ਮਹਿਫੂਜ਼ ਨਹੀਂ ਹੋ ਸਕਦੇ ਆਪਾਂ। ਤੇ ਪਿਛਲੇ ਸੰਘਰਸ਼ ਦੇ ਵਿੱਚ ਵੀ ਸਾਡੇ ਪਰਿਵਾਰਾਂ ਨੂੰ ਲੱਗਿਆ ਸੀ ਕਿ ਸਾਡੀਆਂ ਜਿਹੜੀਆਂ ਜ਼ਮੀਨਾਂ ਆ ਉਹ ਸਾਡੇ ਹੱਥੋਂ ਚੱਲ ਜਾਣੀਆਂ, ਤੇ ਜਿਹੜੇ ਕਾਲੇ ਕਾਨੂੰਨ ਸੀ ਵੀ ਸਾਡੇ ਕੋਲ ਕੀ ਰਹੂ, ਕਿਉਂਕਿ ਜੋ ਸੜਕ ਬਣ ਰਹੀ ਆ ਜਿਹੜੀ ਪੰਜਾਬ ਦੇ ਕੋਲੋਂ ਹੋ ਕੇ ਲੰਘਣੀ ਆ, ਤੇ ਜਿਹੜੀ ਕੋਆਪਰੇਟ ਘਰਾਣਾ ਆ ਉਹਨਾਂ ਦੀ ਨਜ਼ਰ ਜਿਹੜੀ ਸਾਡੀਆਂ ਜ਼ਮੀਨਾਂ ਤੇ ਸੀ, ਤੇ ਸਾਡੇ ਕਈ ਭੈਣ ਭਰਾਵਾਂ ਨੂੰ ਲੱਗਣ ਲੱਗ ਗਿਆ ਵੀ ਸਾਡੀਆਂ ਜ਼ਮੀਨਾਂ ਖੋਹੀਆਂ ਜਾਣੀਆਂ। ਪਰ ਉਹ ਵੀ ਮਾਵਾਂ ਦੇ ਪੋਤੇ ਆ ਜਿਹੜੇ ਘਰੋਂ ਬੇਘਰ ਹੋ ਗਏ, ਜਿਨ੍ਹਾਂ ਦੇ ਘਰਾਂ ਦੇ ਵਿੱਚ ਘਾਹ ਉੱਗ ਗਏ, ਜਿਹਨਾਂ ਦੀਆਂ ਜ਼ਮੀਨਾਂ ਉਹਨਾਂ ਸਰਕਾਰਾਂ ਨੇ ਦੱਬ ਲਈਆਂ, ਉਹਦੇ ਉੱਤੇ ਅਸੀਂ ਕਦੇ ਨਹੀਂ ਬੋਲੇ। ਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਰਹਿਮਤੀਆਂ ਪੰਜਾਬ ਦੀ ਧਰਤੀ ਤੇ ਹੋਈਆਂ। ਅਸੀਂ ਉਦੋਂ ਵੀ ਇੱਥੇ ਸੰਘਰਸ਼ ਕੀਤੇ, ਬਾਹਰ ਵੀ ਕੀਤੇ, ਪੰਜਾਬ ਦੀ ਧਰਤੀ ਤੇ। ਉਦੋਂ ਵੀ ਅਸੀਂ ਇਸ ਵੱਡੀ ਤਾਦਾਦ ਵਿੱਚ ਬਾਹਰ ਨਿਕਲ ਕੇ ਨਹੀਂ ਆਏ, ਜਿੱਥੋਂ ਅਸੀਂ ਸਾਰਾ ਕੁਝ ਮੰਗਦੇ, ਦੁੱਧ ਪੁੱਤ ਧੀਆਂ ਦੀਆਂ, ਆਪਣੇ ਪਰਿਵਾਰ ਦੀਆਂ ਸੁੱਖ ਸ਼ਾਂਤੀ ਦੀਆਂ ਅਰਦਾਸਾਂ ਸਤਿਗੁਰਾਂ ਦੇ ਅੱਗੇ ਸਨਮੁਖ ਹੋ ਕੇ ਖੜੇ ਹੋ ਕੇ ਕਰਦੇ ਹਾਂ। ਤਾਂ ਅਸੀਂ ਉਦੋਂ ਵੀ ਨਹੀਂ ਜਾਗੇ, ਤੇ ਅਸੀਂ ਉਦੋਂ ਜਾਗੇ ਜਦੋਂ ਸਾਨੂੰ ਲੱਗਿਆ ਵੀ ਸਾਡੀਆਂ ਜ਼ਮੀਨਾਂ ਉਹ ਖੋਹੀਆਂ ਜਾਣੀਆਂ। ਤੇ ਗੱਲ ਉਹੀ ਆ ਗਈ, ਸਾਡੇ ਆਪਣੇ ਤੇ ਆ ਗਈ। ਅਸੀਂ ਸਿਰਫ ਤੇ ਸਿਰਫ ਉੱਥੇ ਤੱਕ ਮਹਿਫੂਜ਼ ਹੋ ਕੇ ਰਹਿ ਗਏ, ਪੈਸਾ ਪੈਸਾ ਪੈਸਾ, ਜ਼ਮੀਨਾਂ ਜਾਇਦਾਦਾਂ। ਜ਼ਮੀਨ ਸਾਡੀ ਪੰਜਾਬ ਦੀ, ਸਾਡੀ ਜਿਹੜਾ ਹੋਮਲੈਂਡ ਆ, ਸਿੱਖ ਹੋਮਲੈਂਡ, ਜਿਹੜੀ ਸਾਨੂੰ ਜ਼ਰੂਰਤ ਆ। ਤੁਸੀਂ ਜ਼ਮੀਨਾਂ ਵੇਚਣੀਆਂ ਵੀ ਨਹੀਂ ਤੁਹਾਨੂੰ ਚਾਹੀਦੀਆਂ, ਜਿਹੜੇ ਵੇਚ ਕੇ ਜਹਾਜ਼ਾਂ 'ਚ ਚੜ੍ਹ ਕੇ ਬਾਹਰ ਨੂੰ ਆ ਰਹੇ, ਮਾਈਗ੍ਰੇਨ ਹੋ ਰਹੀ ਆ। ਅਸੀਂ ਉਹਨੂੰ ਕਿਵੇਂ ਰੋਕ ਸਕਦੇ ਹਾਂ? ਕਈ ਵਾਰੀ ਉਹਨਾਂ ਨੂੰ ਲੱਗਦਾ, ਪੰਜਾਬ ਬੈਠੇ ਭੈਣ ਭਰਾਵਾਂ ਨੂੰ, ਕਿ ਆਪ ਇਹ ਸੁੱਖ ਦੀ ਜ਼ਿੰਦਗੀ ਬਤੀਤ ਕਰਦੇ, ਆਪ ਬਾਹਰ ਚਲ ਗਏ। ਹਾਂਜੀ, ਧੰਨਵਾਦ। ਤੇ ਵੀ ਇਹ ਆਪ ਸੁੱਖ ਦੀ ਜ਼ਿੰਦਗੀ ਜਿਹੜੀ ਬਤੀਤ ਕਰਦੇ ਆ, ਤੇ ਤੁਸੀਂ ਸਾਨੂੰ ਰੋਕਦੇ ਹੋ। ਸਾਨੂੰ ਹੱਲ ਸੋਚਣਾ ਚਾਹੀਦਾ ਵੀ ਉੱਥੇ ਜਿਹੜੇ ਬੱਚੇ, ਜਿਵੇਂ ਪਾਕਿਸਤਾਨ ਦੇ ਵਿੱਚ ਬਹੁਤ ਘੱਟ ਰਹਿ ਗਏ, ਅਫਗਾਨਿਸਤਾਨ ਦੇ ਵਿੱਚੋਂ ਵੀ ਇਹਨਾਂ ਨੇ ਆਪਣੀ ਰਾਓ ਦੇ ਥਰੂ ਇਹ ਅਟੈਕ ਕਰਾ ਕੇ ਸਾਡੇ ਸਿੱਖਾਂ ਤੇ, ਉਹਨਾਂ ਨੂੰ ਵੀ ਹੁਣ ਉਹ ਵਿਚਾਰੇ ਕੋਈ ਦਿੱਲੀ ਠੋਕਰਾਂ ਖਾ ਰਹੇ, ਕੁਛ ਬਾਹਰ ਆ ਗਏ, ਤੇ ਉਹ ਵੀ ਫਿਰ ਮੁੜ ਕੇ ਭਾਰਤੀ ਹਕੂਮਤ ਦੀ ਝੋਲੀ ਦੇ ਵਿੱਚ ਭੁਗਤਦੇ ਆ। ਸੋ ਇਹਨਾਂ ਗੱਲਾਂ ਨੂੰ ਆਪਾਂ ਵਿਚਾਰੀਏ। ਇਹ ਸਾਰਾ ਕੁਛ ਹੱਲ ਜਿਹੜੀ ਆਜ਼ਾਦੀ ਦੀ ਗੱਲ ਆ, ਸੰਘਰਸ਼ ਦੇ ਵਿੱਚ ਅਸੀਂ ਕੁੱਦੇ ਹਾਂ। ਜਿਹੜਾ ਵੀ ਸੰਘਰਸ਼ ਪੰਜਾਬ ਦੀ ਧਰਤੀ ਦੇ ਵਿੱਚ ਉੱਠਦਾ ਆ, ਉਹ ਕਿਸਾਨੀ ਸੰਘਰਸ਼ ਹੋਵੇ, ਉਹ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਹੋਵੇ, ਅਸੀਂ ਹਰ ਵੇਲੇ ਤਿਆਰ ਰਹਿੰਦੇ ਹਾਂ ਵੀ ਅਸੀਂ ਭੈਣ ਭਰਾਵਾਂ ਦੇ ਨਾਲ ਖੜਨਾ। ਤੁਹਾਡਾ ਸਾਡਾ ਸਾਰਿਆਂ ਦਾ ਫਰਜ਼ ਬਣਦਾ ਇਹਨਾਂ ਗੱਲਾਂ ਨੂੰ ਪਛਾਣੀਏ। ਇਸ ਤੋਂ ਇਲਾਵਾ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਵੱਲੋਂ 6 ਅਪ੍ਰੈਲ ਨੂੰ ਵਾਸ਼ਿੰਗਟਨ DC ਵਿਖੇ ਸਿੱਖਾਂ ਦੀ ਵੱਖਰੀ ਪਹਿਚਾਣ ਨੂੰ ਸਮਰਪਿਤ ਨੈਸ਼ਨਲ ਸਿੱਖ ਡੇ ਤੇ ਸਿੱਖ ਪਰੇਡ ਕੱਢੀ ਜਾਵੇਗੀ, ਜਿਸ ਵਿੱਚ ਸਮੂਹ ਸਿੱਖ ਸੰਗਤਾਂ ਨੂੰ ਹਾਜ਼ਰੀ ਭਰਨ ਦੀ ਅਪੀਲ ਵੀ ਕੀਤੀ ਗਈ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮੁੱਚੀਆਂ ਈਸਟ ਕੋਸਟ ਦੀਆਂ ਸਿੱਖ ਸੰਗਤਾਂ ਨੂੰ ਬੇਨਤੀ ਆ, ਜਿਵੇਂ ਕਿ ਹਰ ਸਾਲ ਦੀ ਤਰ੍ਹਾਂ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਦੇ ਸਮੂਹ ਗੁਰਦੁਆਰੇ ਸਾਹਿਬਾਨ ਜਥੇਬੰਦੀਆਂ ਦੇ ਸਹਿਯੋਗ ਦੇ ਨਾਲ ਵਾਸ਼ਿੰਗਟਨ DC ਦੇ ਵਿੱਚ ਨੈਸ਼ਨਲ ਸਿੱਖ ਡੇ, ਸਿੱਖ ਫਰੀडम ਮਾਰਚ ਪਰੇਡ ਜਿਹੜੀ ਆ ਹਰ ਸਾਲ ਕੱਢੀ ਜਾਂਦੀ ਆ।
ਇਸ ਸਾਲ ਵੀ 6 ਅਪ੍ਰੈਲ ਦਿਨ ਸ਼ਨੀਚਰਵਾਰ ਨੂੰ ਸਵੇਰੇ 12 ਵਜੇ ਉਹ ਪਰੇਡ ਕੱਢੀ ਜਾਣੀ ਆ। ਹਰ ਇੱਕ ਗੁਰਦੁਆਰਾ ਸਾਹਿਬਾਨਾਂ ਤੋਂ ਹਰ ਸਾਲ ਦੀ ਤਰ੍ਹਾਂ ਬੱਸਾਂ ਦਾ ਪ੍ਰਬੰਧ ਆ। ਆਪ ਜੀ ਸਮੁੱਚੀਆਂ ਸਿੱਖ ਸੰਗਤਾਂ ਨੂੰ ਬੇਨਤੀ ਆ ਕਿ ਵੱਧ ਚੜ ਕੇ ਇਸ ਪਰੇਡ ਦੇ ਵਿੱਚ ਆਪਣੇ ਬੱਚਿਆਂ ਪਰਿਵਾਰਾਂ ਸਮੇਤ ਸਹਿਯੋਗ ਕਰੋ। ਕੇਸਰੀ ਤੇ ਨੀਲੀਆਂ ਦਸਤਾਰਾਂ ਸਜਾ ਕੇ ਪਹੁੰਚੋ ਤਾਂ ਕਿ ਅਸੀਂ ਆਪਣੀ ਕੌਮ ਦੀ ਆਇਡੈਂਟੀਟੀ, ਆਪਣੀ ਹੋਂਦ ਦੀ ਗੱਲ ਜਿਹੜੀ ਆ ਕੈਪੀਟਲ ਹਿੱਲ ਵਾਸ਼ਿੰਗਟਨ ਡੀਸੀ ਦੇ ਵਿੱਚ ਕਰ ਸਕੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।